सिटी अवतार सिंह मंजिल, क्लोविस सेवक सिंह हलिस्टर, रमिंदर बसरा, करमजीत सिंह चौहान, हरदयाल सिंह बेकरसफील्ड, जगतार सिंह आनंदपुरी, फ्रीमाउंट, मनजीत सिंह कालों, लैंडमार्क ट्रांस मोडेस्टो, मक्खन सिंह मान, जैनसनविल विस्कॉन्सन। इन्हां सारिਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ ਤੇ USA ਦੇ ਵਿੱਚ ਇੱਕ ਸਭ ਤੋਂ ਵੱਡੀ ਕੰਪਨੀ ਹੈਗੀ ਆ ਸੈਨੀਟੇਸ਼ਨ ਦੀ, ਪੈਕਰਸ ਸੈਨੀਟੇਸ਼ਨ ਸਰਵਿਸਿਜ਼। ਉਹਨਾਂ ਨੂੰ ਬਹੁਤ ਵੱਡਾ ਜਿਹੜਾ ਫਾਈਨ ਆ ਉਹ ਡਿਪਾਰਟਮੈਂਟ ਆਫ ਲੇਬਰ ਵੱਲੋਂ ਕੀਤਾ ਗਿਆ ਆ। ਸਿਵਲ ਪਲਾਂਟੀਜ਼ ਉਹਨਾਂ ਦੇ ਅਗੇਂਸਟ ਹੋਈਆਂ ਕਿਉਂਕਿ ਉਹਨਾਂ ਨੇ 13 ਜੋ ਉਹਨਾਂ ਦੇ ਮੀਟ ਪ੍ਰੋਸੈਸਿੰਗ ਫੈਸਿਲਿਟੀਜ਼ ਹੈਗੀਆਂ 8 ਸਟੇਟਾਂ ਦੇ ਵਿੱਚ US ਡਿਪਾਰਟਮੈਂਟ ਆਫ ਲੇਬਰ ਦੇ ਮੁਤਾਬਕ 102 ਦੇ ਕਰੀਬ ਜੋ ਬੱਚੇ ਆ ਉਹ 13 ਸਾਲ ਤੋਂ 17 ਸਾਲ ਤੱਕ ਦੇ ਆ, ਉਹਨਾਂ ਨੂੰ ਇੰਪਲਾਈ ਕੀਤਾ ਹੋਇਆ ਸੀ ਤੇ ਰਾਤ ਦੀਆਂ ਸ਼ਿਫਟਾਂ ਦੇ ਵਿੱਚ ਵੀ ਉਹ ਕੰਮ ਕਰਦੇ ਸੀ। ਸੋ ਸਭ ਤੋਂ ਜਿਹੜਾ ਬੁਰਾ ਪਾਰਟ ਇਹ ਆ ਕਿ ਜਦੋਂ ਉਹ ਇਹ ਜੋ ਮੀਟ ਵਾਲੀਆਂ ਕੰਪਨੀਆਂ ਹੈਗੀਆਂ ਆ ਪ੍ਰੋਸੈਸਿੰਗ ਦੀਆਂ, ਉਹਦੇ 'ਚ ਕੰਮ ਕਰਦੇ ਸੀ ਤੇ ਕੈਮੀਕਲਸ ਨੂੰ ਯੂਜ਼ ਕਰਦੇ ਸੀ। ਸੋ ਇਹ ਜਿਹੜੇ ਕੈਮੀਕਲਸ ਆ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਬੰਦੇ ਤੇ ਅਸਰ ਕਰਦੇ, ਪਰ ਉਹ ਬਿਲਕੁਲ ਜਿਹੜੇ ਬੱਚੇ ਸੀ ਤੇ ਬਲਕਿ 3 ਬੱਚੇ ਇੱਕ ਟਾਈਮ ਦੇ ਉੱਤੇ ਕੰਮ ਕਰਦੇ ਫੱਟੜ ਵੀ ਹੋ ਗਏ ਸੀ। ਮੀਟ ਪ੍ਰੋਸੈਸਿੰਗ ਇਕਵਿਪਮੈਂਟ ਉਹ ਚਲਾਉਂਦੇ ਸੀ ਜਿਹਦੇ ਵਿੱਚ ਵੱਡੇ ਵੱਡੇ ਆਰੇ ਹੁੰਦੇ ਆ, ਬਿਗ ਸਾਜ਼ ਹੁੰਦੇ ਆ, ਬ੍ਰਿਸਕਟ ਸਾਜ਼ ਹੁੰਦੇ ਆ, ਹੈਡ ਸਪਲਿਟਰਸ ਹੁੰਦੇ ਆ। ਸੋ ਉਸ ਕੰਪਨੀ ਨੂੰ $15,138 ਇੱਕ ਮਾਈਨਰ ਏਜਡ EMPLOYEE ਦੇ ਪਿੱਛੇ ਜਿਹੜਾ ਫਾਈਨ ਲਾਇਆ ਗਿਆ ਆ, ਕੱਲੇ ਦੇ ਪਿੱਛੇ $15,000। ਸੋ ਨਵੰਬਰ ਮਹੀਨੇ ਦੇ ਵਿੱਚ ਇੱਕ ਕੰਪਲੇਨ ਫਾਈਲ ਹੋਈ ਸੀ US ਡਿਸਟ੍ਰਿਕਟ ਕੋਰਟ ਆਫ ਨਬਰਾਸਕਾ ਦੇ ਵਿੱਚ, ਜਿਹਦੇ ਵਿੱਚ ਇਹ ਦੱਸਿਆ ਗਿਆ ਸੀ ਵੀ ਪੈਕਰਸ ਸੈਨੀਟੇਸ਼ਨ ਨੇ ਇਲੀਗਲੀ ਬੱਚਿਆਂ ਨੂੰ ਇੰਪਲਾਈ ਕੀਤਾ ਆ ਤੇ ਬਹੁਤ ਹੀ ਡੇਂਜਰਸ ਪਾਵਰ ਇਕਵਿਪਮੈਂਟ ਨੂੰ ਉਹ ਯੂਜ਼ ਕਰਦੇ ਹੈਗੇ। ਜੀ ਬਿਲਕੁਲ। ਸੋ $1.5 ਮਿਲੀਅਨ ਦਾ ਕੁੱਲ ਜਿਹੜਾ ਜੁਰਮਾਨਾ ਆ ਇਹਨਾਂ ਨੂੰ ਜਿਹੜਾ ਉਹ ਲਾਇਆ ਗਿਆ ਆ। ਮੀਟ ਪੈਕਿੰਗ ਪਲਾਂਟਸ ਦੇ ਵਿੱਚ ਜਿਹੜੀ ਕਲੀਨਿੰਗ ਆ ਉਹ ਕੀਤੀ ਜਾ ਰਹੀ ਹੈ। ਕਹਿੰਦੇ ਵੀ 3 ਛੋਟੇ ਬੱਚਿਆਂ ਨੂੰ ਜਿਹੜੀਆਂ ਇਹ ਸਫਾਈ ਦੇ ਦੌਰਾਨ ਸੱਟਾਂ ਵੀ ਜਿਹੜੀਆਂ ਆ ਉਹ ਲੱਗੀਆਂ ਸੀ, ਇੰਜਰੀਜ਼ ਵੀ ਜਿਹੜੀਆਂ ਹੋਈਆਂ ਸੀ। ਆਰਕਨਸਾ, ਮਿਨੇਸੋਟਾ, ਨਬਰਾਸਕਾ, ਸਾਊਥ ਤੇ ਮਿਡ ਵੈਸਟ US ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਇਹਨਾਂ ਦੇ ਜਿਹੜੇ ਉਹ ਪਲਾਂਟ ਦੱਸੇ ਜਾਂਦੇ ਸੀ। ਅਗਲੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਇੱਕ ਟ੍ਰਿਪਲ ਮਰਡਰ ਸਸਪੈਕਟ ਆ, ਉਸ ਨੂੰ ਆਇਡੈਂਟੀਫਾਈ ਕੀਤਾ ਗਿਆ ਹੈਗਾ ਆ ਤੇ ਕਹਿੰਦੇ ਵੀ ਇਹ ਪੀੜਤਾਂ ਦਾ ਰਿਸ਼ਤੇਦਾਰ ਹੀ ਇਵੈਂਚੁਅਲੀ ਨਿਕਲਿਆ ਤੇ ਅਜੇ ਵੀ ਉਹ ਭਗੌੜਾ ਆ। ਪੁਲਿਸ ਉਸ ਦੀ ਭਾਲ ਦੇ ਵਿੱਚ ਲੱਗੀ ਹੋਈ ਆ। ਇਸ ਦੇ ਪਿੱਛੇ ਕੀ ਕਾਰਨ ਸੀ ਉਸਨੇ ਜਿਹੜੇ 3 ਟ੍ਰਿਪਲ ਮਰਡਰ ਕੀਤੇ ਆ, ਉਸ ਦੇ ਬਾਰੇ ਅਜੇ ਜਾਣਕਾਰੀ ਨਹੀਂ ਆ। ਸੈਨ ਬਰਨਾਰਡੀਨੋ ਸ਼ੈਰਿਫ ਡਿਪਾਰਟਮੈਂਟ ਨੇ ਆਇਡੈਂਟੀਫਾਈ ਕੀਤਾ ਆ ਇਸ ਸਸਪੈਕਟਡ ਕਿਲਰ ਨੂੰ, 29 ਸਾਲਾਂ ਦਾ ਪੀਟੇ ਰੈਂਟੀਰੀਆ, ਤੇ ਅਜੇ ਵੀ ਇਹ ਭਗੌੜਾ ਦੱਸਿਆ ਜਾ ਰਿਹਾ। 30 ਜਨਵਰੀ ਨੂੰ ਓਨਟਾਰੀਓ ਜਿਹੜਾ ਇਲਾਕਾ ਹੈ ਸੈਨ ਬਰਨਾਰਡੀਨੋ 'ਚ, ਉੱਥੇ ਪੁਲਿਸ ਨੇ ਰਿਸਪੌਂਡ ਕੀਤਾ ਸੀ। ਡਿਪਟੀਜ਼ ਨੇ ਲਾਸ ਐਂਜਲਸ ਤੋਂ 35 ਮੀਲ ਦੂਰ ਆ ਸ਼ਾਮੀ ਰਾਤੀ 9 ਵਜੇ, ਜਿੱਥੇ ਉਹਨਾਂ ਨੂੰ 3 ਲਾਸ਼ਾਂ ਜਿਹੜੀਆਂ ਉਹ ਬਰਾਮਦ ਹੋਈਆਂ। 2 ਜਿਹੜੇ ਮੀਆਂ ਬੀਬੀ ਸੋਨੀਆ ਤੇ ਜਾਰਜ ਰਮੀਰਜ਼ 68 ਤੇ 66 ਸਾਲਾਂ ਦੇ, ਤੇ ਉਹਨਾਂ ਦਾ ਜਿਹੜਾ ਮੁੰਡਾ ਡੇਵਿਡ ਰਮੀਰਜ਼ 43 ਸਾਲਾਂ ਦਾ, ਤੇ ਤਿੰਨਾਂ ਨੂੰ ਹੀ ਗੋਲੀ ਦੇ ਨਾਲ ਮਾਰਿਆ ਗਿਆ ਸੀਗਾ। ਇਨਵੈਸਟੀਗੇਟਰਸ ਨੇ ਗਵਾਂਢੀਆਂ ਦੀ ਬੈਕਯਾਰਡ ਚੋਂ ਇੱਕ ਬੰਦੂਕ ਜਿਹੜੀ ਉਹਨਾਂ ਨੂੰ ਲੱਭੀ ਸੀਗੀ, ਪਰ ਉਹਨਾਂ ਨੇ ਇਹ ਕਨਫਰਮ ਨਹੀਂ ਕੀਤਾ ਵੀ ਕੀ ਇਹ ਉਹੀ ਮਰਡਰ ਵੈਪਨ ਸੀਗਾ। ਸੋ ਹੁਣ ਉਹਨਾਂ ਨੂੰ ਸ਼ੱਕ ਆ ਵੀ ਇਹਨਾਂ ਦਾ ਹੀ ਜਿਹੜਾ ਰਿਸ਼ਤੇਦਾਰ ਪੀਟ ਰੈਂਟੀਰੀਆ, ਉਹਨਾਂ ਨੇ ਹੀ ਇਹਨਾਂ 3 ਜਾਣਿਆਂ ਦਾ ਕਤਲ ਕੀਤਾ ਆ ਤੇ ਇਸ ਦੀ ਭਾਲ ਅਜੇ ਵੀ ਚੱਲ ਰਹੀ ਆ। ਜੀ ਅਗਲੀ ਖਬਰ ਵੱਲ ਚਲੀਏ ਤੇ ਡੈਮੋਕ੍ਰੇਟਸ ਪੁਸ਼ ਕਰ ਰਹੇ ਆ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੂੰ ਵੀ ਇੱਕ ਏਸ਼ੀਅਨ ਅਮਰੀਕਨ ਮੂਲ ਦੀ ਜੋ ਬੀਬੀ ਆ ਉਸ ਨੂੰ ਸੈਕਟਰੀ ਦੀ ਪੋਜੀਸ਼ਨ ਜੋ ਕੈਬਨਿਟ ਦੀ ਦਿੱਤੀ ਜਾਵੇ। 2 ਦਰਜਨਾਂ ਦੇ ਕਰੀਬ ਡੈਮੋਕ੍ਰੇਟਸ ਲਾ ਮੇਕਰਸ ਆ ਜਿਨ੍ਹਾਂ ਨੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਯੂਲੀ ਸੂ ਜੋ ਕਿ ਆਊਟਗੋਇੰਗ ਲੇਬਰ ਸੈਕਟਰੀ ਮਾਰਟੀ ਵਾਲਸ਼ਾ, ਉਹਨਾਂ ਦੀ ਜਗ੍ਹਾ ਦੇ ਉੱਤੇ ਉਸ ਨੂੰ ਨੋਮੀਨੇਟ ਕੀਤਾ ਜਾਵੇ ਤਾਂ ਕਿ ਏਸ਼ੀਅਨ ਅਮਰੀਕਨ ਦੀ ਰਿਪਰੈਜ਼ੈਂਟੇਸ਼ਨ ਆ ਜੋ ਬਾਈਡਨ ਉਹਨਾਂ ਦੀ ਕੈਬਨਿਟ ਆ ਉਹਦੇ ਵਿੱਚ ਉਸ ਨੂੰ ਬੂਸਟ ਮਿਲ ਸਕੇ। ਕਹਿੰਦੇ ਵੀ ਪਿਛਲੇ ਸਾਲਾਂ ਦੇ ਦੌਰਾਨ ਏਸ਼ੀਅਨ ਮੂਲ ਦੇ ਜੋ ਲੋਕ ਹੈਗੇ ਆ ਉਹਨਾਂ ਦੇ ਉੱਤੇ ਕਈ ਤਰ੍ਹਾਂ ਦੇ ਜਿਹੜੇ ਆ ਤੰਜ ਵੀ ਕੱਸੇ ਗਏ, ਕਈਆਂ ਨੂੰ ਕੁੱਟਿਆ ਮਾਰਿਆ ਵੀ ਗਿਆ ਹੈਗਾ,
ਸੋ ਇਦਾਂ ਦੀ ਜੇ ਪੋਜੀਸ਼ਨ ਦਿੰਦੇ ਆ ਤੇ ਉਹਦੇ ਨਾਲ ਜੋ ਏਸ਼ੀਅਨ ਅਮਰੀਕਨ ਜਾਂ ਪੈਸੀਫਿਕ ਹਾਈਲੈਂਡਰ ਹੈਰੀਟੇਜ ਦੇ ਲੋਕ ਹੈਗੇ ਆ, ਉਹਨਾਂ ਦੇ ਵਿੱਚ ਥੋੜਾ ਸੇਫਟੀ ਦਾ ਜਿਹੜਾ ਕੌਨਫੀਡੈਂਸ ਆ ਉਹ ਵਧੂਗਾ। ਜੀ, ਯੂਐਸ ਦੀ ਮਿਲਟਰੀ ਇਨਵੈਸਟੀਗੇਟ ਕਰ ਰਹੀ ਆ ਕੈਲੀਫੋਰਨੀਆ ਦੇ ਇੱਕ ਮਰੀਨ ਦੀ ਮੌਤ ਨੂੰ ਲੈ ਕੇ, ਜਿਹੜਾ ਕਿ ਆਪਣੇ ਬੈਰਕਸ ਦੇ ਵਿੱਚ ਮ੍ਰਿਤ ਪਾਇਆ ਗਿਆ ਸੀਗਾ। ਕੈਂਪ ਪੈਡਲਟਨ ਦੇ ਵਿੱਚ, ਜਿਹੜਾ ਕਿ ਕੈਲੀਫੋਰਨੀਆ ਦੇ ਬੈਰਕਸ ਆ, ਉੱਥੇ ਕ੍ਰਿਸਟੋਫਰ ਹਚਿਨਸ ਉਹ ਮ੍ਰਿਤ ਪਾਇਆ ਗਿਆ ਸੀ। ਇਸ ਦੀ ਰਿਪੋਰਟ ਹੋਈ ਸੀ। ਸੋ ਮਿਲਟਰੀ ਹੁਣ ਖੁਦ ਇਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਲੱਗੀ ਹੈਗੀ ਆ। ਕੋਲੋਰਾਡੋ ਦਾ ਇਹ ਜੰਮਿਆ ਪੜਿਆ ਕ੍ਰਿਸਟੋਫਰ ਹਚਿਨਸ ਇੱਥੇ ਆਰਮਡ ਫੋਰਸਿਸ ਮੈਡੀਕਲ ਐਗਜ਼ਾਮੀਨਰ ਦੇ ਕੋਲ ਸੀਗਾ। ਇੱਥੇ ਜਿਹੜੀ ਕੰਡਕਟ ਜਿਹੜਾ ਉਹ ਕੀਤਾ ਜਾ ਰਿਹਾ ਹੈ। ਹੁਣ ਇਸ ਦੀ ਜਿਹੜੀ ਇਨਕੁਆਇਰੀ ਨੇਵਲ ਕ੍ਰਿਮੀਨਲ ਇਨਵੈਸਟੀਗੇਟਿਵ ਸਰਵਿਸ ਉਹਨਾਂ ਜਿਹੜੀ ਇਸ ਦੀ ਕਰ ਰਹੇ ਆ ਕੈਂਪ ਪੈਡਲਟਨ ਬੈਰਕਸ ਦੇ ਵਿੱਚ। 5 ਫਰਵਰੀ ਨੂੰ ਇਹ ਆਪਣੇ ਬੈਰਕਸ ਦੇ ਵਿੱਚ ਇਸ ਦੀ ਲਾਸ਼ ਜਿਹੜੀ ਉਹ ਬਰਾਮਦ ਹੋਈ ਸੀਗੀ। ਸੋ ਜਿਹੜੇ ਹੋਰ ਨਿਊਜ਼ ਏਜੰਸੀਜ਼ ਨੇ ਇਹਨਾਂ ਸਾਰੇ ਕੈਂਪਸ ਨੂੰ ਕੋਸ਼ਿਸ਼ ਕੀਤੀ ਆ, ਰੀਚ ਆਊਟ ਕੀਤਾ ਆ ਤਾਂ ਜੋ ਇਹਨਾਂ ਬਾਰੇ ਜਿਹੜਾ ਉਹ ਪਤਾ ਲੱਗੇ। 26 ਫਰਵਰੀ ਨੂੰ ਹੁਣ ਇਸ ਦਾ ਫਿਊਨਰਲ ਜਿਹੜਾ ਉਹ ਰੱਖਿਆ ਗਿਆ ਆ। ਸ਼ੈਫੇ ਕਾਊਂਟੀ ਸ਼ੈਰਿਫ ਆਫਿਸ ਨੇ ਆਪਣੇ ਫੇਸਬੁੱਕ ਦੇ ਉੱਤੇ ਇਹ ਜਾਣਕਾਰੀ ਦਿੱਤੀ ਆ। ਹਚਿਨਸ ਮਰੀਨ ਬੂਟ ਕੈਂਪ ਨੂੰ 2022 ਦੇ ਵਿੱਚ ਜਿਹੜਾ ਉਹ ਛੱਡ ਗਿਆ ਸੀਗਾ, ਉਸ ਨੇ ਉਦੋਂ ਸ਼ਾਇਦ ਪੂਰਾ ਕਰ ਲਿਆ ਸੀ। ਲੋਕਲ ਫਰਸਟ ਰਿਸਪੋਂਡੈਂਟਸ ਕਹਿੰਦੇ ਆ ਵੀ ਉਹ ਪਾਰਟਿਸਿਪੇਟ ਕਰਨਗੇ ਇਸ ਦੇ ਪ੍ਰੋਸੈਸ਼ਨ ਦੇ ਵਿੱਚ। ਜੀ, ਅਗਲੀ ਖਬਰ ਵੱਲ ਚਲੀਏ। ਲਾਸ ਐਂਜਲਸ ਪੁਲਿਸ ਡਿਪਾਰਟਮੈਂਟ ਵੱਲੋਂ ਖਬਰ ਆ ਰਹੀ ਆ ਕਿ 2 ਜੀਵਿਸ਼ ਮੂਲ ਦੇ ਜੋ ਲੋਕ ਸੀ ਉਹਨਾਂ ਨੂੰ ਲਾਸ ਐਂਜਲਸ ਦੇ ਵਿੱਚ ਸ਼ੂਟ ਕੀਤਾ ਗਿਆ ਸੀ। ਹੁਣ ਇਹ ਅੰਡਰ ਇਨਵੈਸਟੀਗੇਸ਼ਨ ਆ ਵੀ ਇਹ ਕਿਤੇ ਹੇਟ ਕ੍ਰਾਈਮ ਤਾਂ ਨਹੀਂ। ਇਹ ਜਿਹੜੀ ਸ਼ੂਟਿੰਗ ਆ ਕਹਿੰਦੇ ਵੀ ਬੁੱਧਵਾਰ ਰਾਤ ਨੂੰ ਥਰਸਡੇ ਸਵੇਰੇ ਇੱਕ ਸਿਨਾਗੋਗ ਜੋ ਹੈਗੀ ਆ ਪੀਕੋ ਰੋਬਰਟਸਨ ਨੇਬਰਹੁੱਡ ਉੱਥੇ ਵਾਪਰੀ ਤੇ ਜਦੋਂ 2 ਜਣਿਆਂ ਨੂੰ ਸ਼ੂਟ ਕੀਤਾ ਗਿਆ। ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਜਿਹੜੇ ਅਟਰਨੀ ਜਨਰਲ ਨੇ ਕੈਲੀਫੋਰਨੀਆ ਦੇ ਰੌਬ ਮੋਂਟਾ, ਉਹ ਕਹਿੰਦੇ ਵੀ ਉਹਨਾਂ ਨੇ ਇੱਕ ਲਾਂਚ ਕੀਤਾ ਹੈ ਯੂਨਿਟ ਜਿਹੜਾ ਕਿ ਵੱਖ-ਵੱਖ ਕੁਐਸਚਨੇਬਲ ਕਨਵਿਕਸ਼ਨਸ, ਕ੍ਰਿਮੀਨਲ ਕਨਵਿਕਸ਼ਨਸ ਜਿਹੜੀਆਂ ਹੋਈਆਂ ਆ ਉਹਨਾਂ ਨੂੰ ਖੁਦ ਇਨਵੈਸਟੀਗੇਟ ਕਰਨਗੇ। ਕੈਲੀਫੋਰਨੀਆ ਦੇ ਅਟਰਨੀ ਜਨਰਲ ਨੇ ਅੱਜ ਇਹ ਜਾਣਕਾਰੀ ਦਿੱਤੀ ਆ। ਇਹ ਨਵੀਂ ਲੀਗਲ ਟੀਮ ਹਰਜੋਤ ਸਿੰਘ ਜੀ ਇਹਨਾਂ ਨੇ ਬਣਾਈ ਆ। ਰੌਂਗਫੁਲ ਜਾਂ ਇੰਪ੍ਰੋਪਰ ਕ੍ਰਿਮੀਨਲ ਕਨਵਿਕਸ਼ਨਸ ਜਿਹੜੀਆਂ ਅਤੀਤ ਦੇ ਵਿੱਚ ਹੋਈਆਂ ਆ ਉਸ ਨੂੰ ਲੈ ਕੇ ਪੋਸਟ ਕਨਵਿਕਸ਼ਨ ਜਸਟਿਸ ਯੂਨਿਟ ਇਸ ਦਾ ਨਾਮ ਰੱਖਿਆ ਗਿਆ ਆ। ਇਹ ਸੂਬੇ ਦੇ ਵਿੱਚ ਆਪਣੇ ਇਸ ਤਰੀਕੇ ਦੇ ਪਹਿਲੇ ਤਰੀਕੇ ਦਾ ਜਿਹੜਾ ਯੂਨਿਟ ਆ ਉਹ ਦੱਸਿਆ ਜਾਊਗਾ। ਉਹਨਾਂ ਨੇ ਮੋਂਟਾ ਉਹਨਾਂ ਦੇ ਆਫਿਸ ਨੇ ਕਿਹਾ ਵੀ ਜਿਹੜੀ ਇੰਟੀਗ੍ਰਿਟੀ ਆ, ਜਿਹੜਾ ਵਿਸ਼ਵਾਸ ਆ ਇਸ ਜਸਟਿਸ ਡਿਪਾਰਟਮੈਂਟ ਦੇ ਵਿੱਚ, ਕ੍ਰਿਮੀਨਲ ਲੀਗਲ ਸਿਸਟਮ ਦੇ ਵਿੱਚ, ਉਸ ਨੂੰ ਸਪੋਰਟ ਕਰਨ ਦੇ ਲਈ ਹੀ ਲਿਆਂਦਾ ਗਿਆ ਆ ਤੇ ਉਹਨਾਂ ਕੇਸਾਂ ਦੀ ਰੈਮੇਡੀ ਕਰਨ ਦੇ ਲਈ, ਉਹਨਾਂ ਨੂੰ ਠੀਕ ਕਰਨ ਦੇ ਲਈ ਜਿੱਥੇ ਜਸਟਿਸ ਦਾ ਮਿਸਕੈਰੇਜ ਹੋ ਸਕਦਾ ਹੈ ਵੀ ਯਾਨੀ ਕਿ ਗਲਤ ਲੋਕਾਂ ਨੂੰ ਸਜ਼ਾਵਾਂ ਜਿੱਥੇ ਹੋਣਗੀਆਂ। ਕਹਿੰਦੇ ਵੀ ਚਾਹੇ ਉਹ ਬਾਇਸ ਦੇ ਉੱਤੇ ਹੋਵੇ ਜਾਂ ਫੋਰੈਂਸਿਕਸ ਦੇ ਵਿੱਚ ਚੇਂਜਸ ਆਏ ਹੋਣ ਜਾਂ ਹੋਰ ਕੋਈ ਸਿਸਟਮ ਦੇ ਵਿੱਚ ਪ੍ਰੋਬਲਮ ਰਿਹਾ ਹੋਵੇ ਜਾਂ ਇਸ਼ੂ ਰਹੇ ਹੋਣ, ਉਹਨਾਂ ਨੂੰ ਠੀਕ ਕਰਨ ਦੇ ਲਈ ਇਹ ਜਿਹੜਾ ਵਿਸ਼ੇਸ਼ ਯੂਨਿਟ ਜਿਹੜਾ ਆ ਉਹ ਬਣਾਇਆ ਗਿਆ ਹੈਗਾ ਆ। ਕਹਿੰਦੇ ਵੀ ਜਿਹੜਾ ਸਾਡਾ ਈਵਨ ਜਸਟਿਸ ਸਿਸਟਮ ਵੀ ਆ ਉਹ ਫੂਲ ਪ੍ਰੂਫ ਨਹੀਂ ਆ, ਪਰ ਜਿਹੜੀਆਂ ਗਲਤੀਆਂ ਆ ਉਹਨਾਂ ਨੂੰ ਠੀਕ ਕਰਨ ਨੂੰ ਮੁੱਖ ਰੱਖਦੇ ਹੋਏ ਹੀ ਇਹ ਜਿਹੜਾ ਯੂਨਿਟ ਆ ਉਹ ਬਣਾਇਆ ਗਿਆ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜੋ ਲੋਕ ਆ ਪਲੱਸ ਪੁਲਿਸ ਆਫੀਸਰਸ ਆ ਉਹ ਸੇਲਮਾ ਦੇ ਵਿੱਚ ਕੱਲ ਇਕੱਠੇ ਹੋਏ। 4000 ਦੇ ਕਰੀਬ ਲੋਕ ਜੋ ਸੀਲੈਂਡ ਅਰੀਨਾ ਆ ਉੱਥੇ ਇਕੱਠੇ ਹੋਏ ਤੇ ਉਹਨਾਂ ਨੇ ਜੋ ਪਿਛਲੇ ਦਿਨਾਂ ਦੇ ਵਿੱਚ ਆਫੀਸਰ ਗੋਂਜ਼ਾਲੋ ਕਰਾਸਕੋ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ, ਉਸ ਦੀ ਯਾਦ ਦੇ ਵਿੱਚ ਉਹਦੀ ਜਿਹੜੀਆਂ ਫਿਊਨਰਲ ਸਰਵਿਸਿਜ਼ ਸੀਗੀਆਂ ਤੇ ਲਾ ਇਨਫੋਰਸਮੈਂਟ ਏਜੰਸੀਆਂ ਕਹਿੰਦੇ ਵੀ ਨਿਊਯਾਰਕ ਤੋਂ ਲੈ ਕੇ ਮੈਸਾਚੂਸੈਟਸ ਤੋਂ ਲੈ ਕੇ ਟੈਕਸਸ, ਆਈਡਾਹੋ ਬਹੁਤ ਦੂਰੋਂ ਇੱਥੇ ਉਸ ਆਫੀਸਰ ਦੀ ਯਾਦ ਦੇ ਵਿੱਚ ਪਹੁੰਚੇ ਹੋਏ ਸੀਗੇ। ਜੀ ਬਿਲਕੁਲ। 31 ਜਨਵਰੀ ਨੂੰ ਜਿਹੜਾ ਹਰਜੋਤ ਸਿੰਘ ਜੀ ਇਹਨਾਂ ਦੀ ਮੌਤ ਆ ਉਹ ਹੋਈ ਸੀ। ਚਾਈਲਡ ਐਕਸਪੈਕਟ ਕਰ ਰਹੇ ਸੀਗੇ ਆਪਣੀ ਗਰਲਫ੍ਰੈਂਡ ਦੇ ਨਾਲ ਤੇ ਉਸ ਦੇ ਜਿਹੜਾ ਚੱਲਦੇ ਆ ਦੇਖੋ ਵੀ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਸੀ। ਅਜੇ ਕੁਛ ਸਾਲ ਕੁ ਹੀ ਜਿਹੜਾ ਹੋਇਆ ਸੀਗਾ ਇਸ ਨੂੰ, ਸੈਲਮਾ ਦੇ ਪੁਲਿਸ ਅਫਸਰ ਨੂੰ ਆਪਣਾ ਕੰਮਕਾਜ ਇੱਥੇ ਸ਼ੁਰੂ ਕੀਤਾ ਗਿਆ। ਬਹੁਤ ਹੀ ਜਵਾਨ ਸੀਗਾ ਇਹ ਮੁੰਡਾ ਜਿਸ ਦੀ ਮੌਤ ਤੇ ਇਹ ਹੋਈ ਆ। ਲੋੜਾਈ ਕੌਂਸਲ ਮੈਂਬਰ ਸ਼ਕੀਰ ਖਾਨ ਉਸ ਨੂੰ ਕਹਿੰਦੇ ਵੀ ਰਿਲੀਜ਼ ਕੀਤਾ ਗਿਆ ਆ।
ਇਲੈਕਸ਼ਨ ਫਰਾਡ ਦੇ ਮਾਮਲੇ ਵਿੱਚ ਇਸ ਦੀ ਹਿਰਾਸਤ ਦੇ ਵਿੱਚ ਇਹਨੂੰ ਲਿਆ ਗਿਆ ਸੀ, ਅਰੈਸਟ ਕੀਤਾ ਗਿਆ ਸੀਗਾ। ਜੱਜ ਨੇ ਇਸ ਕੇਸ ਦੇ ਵਿੱਚ ਕਹਿੰਦੇ ਵੀ ਕਈ ਉੱਦਾਂ ਸਵਾਲ ਵੀ ਜਿਹੜੇ ਉਹ ਚੱਕੇ, ਇਸ ਦੀਆਂ ਪੁਰਾਣੀਆਂ ਜਿਹੜੀਆਂ ਐਲੀਗੇਸ਼ਨਸ ਲੱਗੀਆਂ ਸੀ ਉਸ ਬਾਬਤ, ਤੇ ਪਰ ਕਹਿੰਦੇ ਆ ਵੀ ਇਹਨੂੰ ਜ਼ੀਰੋ ਬੇਲ ਦੇ ਉੱਤੇ ਪਹਿਲਾਂ ਅਲਟੀਮੇਟਲੀ ਗ੍ਰਾਂਟ ਇਸ ਨੂੰ ਕਰ ਦਿੱਤਾ ਗਿਆ ਹੈਗਾ ਆ। ਸੋ ਇਸ ਨੂੰ ਹੁਣ ਰਿਲੀਜ਼ ਕਰ ਦਿੱਤਾ ਗਿਆ ਆ ਲੋਡਾਈ ਕੌਂਸਲ ਮੈਂਬਰ ਨੂੰ। ਸੋ ਤੁਸੀਂ ਦੇਖੋ ਵੀ ਕਹਿੰਦੇ ਵੀ ਅੱਜ ਜਿਹੜੇ ਖਾਨ ਹੁਣੀ ਆ, ਇਹ ਔਰੰਜ ਜੰਪ ਸੂਟ ਦੇ ਵਿੱਚ ਨਜ਼ਰ ਆਏ ਅਦਾਲਤ ਦੇ ਜਿਹੜਾ ਵਿੱਚ, ਜਦੋਂ ਸਟਾਕਟਨ ਦੇ ਕੋਰਟ ਰੂਮ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਗਿਆ। ਉਹਨਾਂ ਦੇ ਅਟਰਨੀ ਐਲਨ ਸਰਵਰ, ਜੋ ਕਿ ਪਹਿਲਾਂ ਹੀ ਇਹਨਾਂ ਦੀ ਰਿਲੀਜ਼ ਦੀ ਮੰਗ ਕਰ ਰਹੇ ਸੀਗੇ, ਕਹਿੰਦੇ ਵੀ ਹੁਣ ਖਾਨ ਆ ਉਹ ਵਾਪਸ ਆਪਣੇ ਪਰਿਵਾਰ ਦੇ ਨਾਲ ਮਿਲੇਗਾ, ਘਰੇ ਜਿਹੜਾ ਹੋ ਜਾਊਗਾ, ਜਦਕਿ ਇਨਵੈਸਟੀਗੇਸ਼ਨਸ ਇਸ ਮਾਮਲੇ ਵਿੱਚ ਚੱਲ ਰਹੀਆਂ। 2020 ਦੀਆਂ ਇਲੈਕਸ਼ਨਸ ਤੋਂ ਬਾਅਦ ਦੇ ਵਿੱਚ ਖਾਨ ਹੁਣਾਂ ਦੇ ਉੱਤੇ ਮਲਟੀਪਲ ਫੈਲਨੀ ਚਾਰजेस ਜਿਹੜੇ ਆ ਉਹ ਲਗਾਏ ਗਏ ਸੀ। ਉਹਦੇ ਉੱਤੇ ਅਕਿਊਜ਼ ਕੀਤਾ ਗਿਆ ਵੀ ਇਸਨੇ 41 ਜਿਹੜੀਆਂ ਵੋਟਾਂ ਆ, ਬੈਲਟਸ ਆ, ਉਹਨਾਂ ਨੂੰ ਸਟੈਸ਼ ਕੀਤਾ ਸੀ ਆਪਣੇ ਹੀ ਘਰੇ। ਤੇ ਇਨਵੈਸਟੀਗੇਟਰਸ ਨੇ ਇਹ ਵੀ ਕਿਹਾ ਵੀ ਉਸ ਦੇ ਦੁਆਰਾ 23 ਲੋਕਾਂ ਨੂੰ ਰਜਿਸਟਰ ਕੀਤਾ ਗਿਆ ਵੋਟ ਪਾਉਣ ਦੇ ਲਈ ਆਪਣੇ ਘਰ, ਜਿਸ ਦੇ ਵਿੱਚ ਇਸਨੇ ਆਪਣੀ ਈਮੇਲ ਤੇ ਫੋਨ ਨੰਬਰ ਯੂਜ਼ ਕੀਤਾ ਸੀ 47 ਹੋਰ ਲੋਕਾਂ ਨੂੰ ਵੋਟ ਬਣਾਉਣ ਦੇ ਲਈ। ਕੈਮਰਾ ਫੁਟੇਜ, ਬੋਡੀ ਕੈਮਰਾ ਫੁਟੇਜ ਜਿਹੜੀ ਉਹ ਸ਼ੋਅ ਕਰਦੀ ਸੀ ਵੀ ਉਹ ਵੋਟਰਸ ਨੂੰ ਜਿਹੜਾ ਆ ਉਹ ਕਹਿ ਰਿਹਾ ਸੀਗਾ, ਡਿਟੈਕਟਿਵਸ ਦੇ ਨਾਲ ਜਦੋਂ ਗੱਲ ਹੋ ਰਹੀ ਸੀ, ਵੀ ਕਿੱਦਾਂ ਜਿਹੜੇ ਖਾਨ ਆ ਉਹ ਪ੍ਰੈਸ਼ਰ ਕਰ ਰਿਹਾ ਸੀ ਉਹਨਾਂ ਲੋਕਾਂ ਨੂੰ ਵੋਟ ਪਾਉਣ ਦੇ ਲਈ, ਆਪਣੇ ਲਈ ਜਿਹੜਾ ਉਹਨਾਂ ਨੂੰ ਵੋਟ ਪਾਉਣ ਦੇ ਲਈ, ਤੇ ਵੋਟਰ ਰਜਿਸਟ੍ਰੇਸ਼ਨ ਡਾਕੂਮੈਂਟਸ ਨੂੰ ਉਸਨੇ ਫਾਲਸੀਫਾਈ ਕੀਤਾ ਸੀਗਾ। ਸੋ ਇਲੈਕਸ਼ਨ ਫਰਾਡ ਇਨਵੈਸਟੀਗੇਸ਼ਨ ਜਿਹੜੀ ਹਰਜੋਤ ਸਿੰਘ ਜੀ ਇਹ ਚੱਲ ਰਹੀ ਸੀ, ਇਸ ਦੇ ਨਾਲ ਨਾਲ ਇਸ ਨੂੰ ਪਹਿਲਾਂ ਵੀ ਇਲੀਗਲ ਗੈਂਬਲਿੰਗ, ਮਨੀ ਲਾਂਡਰਿੰਗ, ਟੈਕਸ ਇਵੇਜਨ ਤੇ ਈਡੀਟੀ ਦੇ ਫਰਾਡ ਦੇ ਵਿੱਚ ਵੀ ਪਹਿਲਾਂ ਚਾਰਜ ਕੀਤਾ ਗਿਆ ਸੀ। ਹੁਣ ਅਗਲੀ ਇਹਦੀ ਤਰੀਕ 21 ਜਿਹੜੀ ਫਰਵਰੀ ਆ ਉਹ ਰੱਖੀ ਗਈ ਆ ਅਦਾਲਤ ਵਿੱਚ ਪੇਸ਼ ਕਰਨ ਦੇ ਲਈ, ਪਰ ਹਾਲ ਦੀ ਘੜੀ $0 ਬੇਲ ਦੇ ਉੱਤੇ ਇਸ ਨੂੰ ਬਾਹਰ ਕੀਤਾ ਗਿਆ ਆ। ਅਗਲੀ ਖਬਰ ਵੱਲ ਚਲੀਏ। ਲਾਸ ਐਂਜਲਸ ਤੋਂ ਆ ਰਹੀ ਹੈ, ਖਾਸ ਕਰਕੇ ਵੈਦਰ ਦੇ ਸੰਬੰਧ ਦੇ ਵਿੱਚ ਆਪਾਂ ਦੱਸਦੇ ਜਾਈਏ। ਕੈਲੀਫੋਰਨੀਆ ਦੇ ਵਿੱਚ ਅਗਲਾ ਹਫਤਾ ਜੋ ਆ ਕਾਫੀ ਮੀਂਹ ਤੇ ਸਨੋ ਆ ਰਹੀ ਹੈਗੀ ਆ। ਯੂਜ਼ਲੀ ਕਹਿੰਦੇ ਵੀ ਜਿਹੜਾ ਫਰਵਰੀ ਦਾ ਮਹੀਨਾ ਹੁੰਦਾ ਆ ਉਹ ਡਰਾਈ ਹੁੰਦਾ ਆ, ਪਰ ਇਸ ਵਾਰੀ ਜੋ ਲੋ ਐਲੀਵੇਸ਼ਨ ਵਾਲੀਆਂ ਪਹਾੜੀਆਂ ਵੀ ਆ ਉਹਨਾਂ ਦੇ ਉੱਤੇ ਵੀ ਸਨੋ ਪਊਗੀ। ਕੋਲਡ ਸਿਸਟਮ ਜੋ ਆ ਇਹ ਸਾਊਥ ਤੋਂ ਆ ਰਿਹਾ, ਬ੍ਰਿਟਿਸ਼ ਕੋਲੰਬੀਆ ਵਾਲੀ ਸਾਈਡ ਤੋਂ ਸੈਂਟਰਲ ਕੈਲੀਫੋਰਨੀਆ ਨੂੰ ਇਹ ਹਿੱਟ ਕਰੂਗਾ, ਜਿਹਦੇ ਕਰਕੇ ਪ੍ਰੈਸੀਪੀਟੇਸ਼ਨ ਮੀਂਹ ਕਾਫੀ ਜ਼ਿਆਦਾ ਪਊਗਾ। ਇਹ ਨੈਸ਼ਨਲ ਵੈਦਰ ਸਰਵਿਸ ਨੇ ਦੱਸਿਆ ਹੈਗਾ ਆ। ਤੇ ਸਨੋ ਲੈਵਲ ਡ੍ਰੌਪ ਹੋ ਜਾਊਗਾ 500 ਫੁੱਟ ਤੱਕ ਸਿਰਫ। ਸੋ ਕਾਫੀ ਜਿਹੜੀ ਸਨੋ ਆ, ਯੂਰੇਕਾ ਜਿਹੜਾ ਵੈਦਰ ਆ, ਯੂਰੇਕਾ ਵਾਲਾ ਏਰੀਆ ਆ, ਸਿਆਰਾ ਨਵਾਡਾ ਦੀਆਂ ਹਿਲਸ ਹੈਗੀਆਂ ਆ, ਇਸੇ ਤਰ੍ਹਾਂ ਸੈਂਟਰਲ ਵੈਲੀ ਦੇ ਵਿੱਚ ਜੋ ਯੋਸੇਮਿਟੀ ਵਾਲੀਆਂ ਪਹਾੜੀਆਂ ਆ ਉਹਨਾਂ ਦੇ ਉੱਤੇ ਪੂਰੀ ਜਿਹੜੀ ਸਨੋ ਆ ਪਊਗੀ। UCLA ਦੇ ਕਲਾਈਮੇਟ ਸਾਇੰਟਿਸਟ ਡੇਵਿਡ ਸਵੈਨ ਨੇ ਇਹ ਕਿਹਾ ਆ ਵੀ ਇਹ ਐਕਸੈਪਸ਼ਨਲੀ ਕੋਲਡ ਏਅਰ ਮਾਸ ਹੋਊਗਾ, ਵੀ ਇਦਾਂ ਦਾ ਕਦੇ ਆਪਾਂ ਦੇਖਿਆ ਨਹੀਂ ਹੈਗਾ ਵੀ ਇੰਨੀ ਲੋ ਲੈਵਲ, ਜਿਹੜੀ ਲੋ ਉਚਾਈ ਦੇ ਉੱਤੇ ਵੀ ਸਨੋ ਪਊਗੀ। ਹਾਲਾਂਕਿ ਇਹ ਕਹਿੰਦੇ ਗੁੱਡ ਨਿਊਜ਼ ਆ ਸਿਆਰਾ ਨਵਾਡਾ ਸਨੋ ਪੈਕ ਦੀ, ਤੇ ਜਿਹੜਾ ਕਿ ਕੈਲੀਫੋਰਨੀਆ ਨੂੰ ਤੀਜਾ ਵੱਡੀ ਚੀਜ਼ ਆ ਜੋ ਪਾਣੀ ਸਪਲਾਈ ਕਰਦੀ ਆ। ਜੀ, ਅਗਲੀ ਗੱਲ ਕਰਦੇ ਜਾਈਏ। ਫੇਅਰਫੀਲਡ ਤੋਂ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਆ, ਇੱਕ ਜੋੜਾ ਜਿਹੜਾ ਆ ਉਹ ਲਾਪਤਾ ਸੀਗਾ, ਉਸ ਨੂੰ ਪੁਲਿਸ ਜਿਹੜੀ ਉਹ ਲੱਭ ਰਹੀ ਸੀਗੀ, ਪਰ ਉਹਨਾਂ ਦੇ ਵਿੱਚ ਹੁਣ ਕਹਿੰਦੇ ਵੀ ਉਸ ਜੋੜੇ ਦੇ ਵਿੱਚੋਂ ਜਿਹੜਾ ਘਰ ਵਾਲਾ ਆ 61 ਸਾਲਾਂ ਦਾ, ਇਹ ਰਹਿਣ ਵਾਲਾ ਫੇਅਰਫੀਲਡ ਦਾ ਗ੍ਰੈਗ ਹੌਬਸਨ, ਉਸ ਨੂੰ ਫੇਅਰਫੀਲਡ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਆ ਆਪਣੀ ਹੀ ਘਰਵਾਲੀ ਦੇ ਕਤਲ ਦੇ ਜਿਹੜੇ ਉਹ ਮਾਮਲੇ ਦੇ ਵਿੱਚ। ਪਹਿਲਾਂ ਦੋਨੋਂ ਹੀ ਜਾਣੇ ਲਾਪਤਾ ਰਿਪੋਰਟ ਕੀਤੇ ਗਏ ਸੀਗੇ ਇਸ ਹਫਤੇ ਦੀ ਸ਼ੁਰੂਆਤ ਦੇ ਵਿੱਚ, ਪਰ ਹੁਣ ਫੇਅਰਫੀਲਡ ਦੀ ਪੁਲਿਸ ਨੇ ਗ੍ਰੈਗ ਹੌਬਸਨ ਨੂੰ ਗ੍ਰਿਫਤਾਰ ਕਰ ਲਿਆ ਆ। 2021 ਦਾ ਟੋਯੋਟਾ ਟਕੋਮਾ, ਜਿਸ ਦੇ ਵਿੱਚ ਇਹ ਤੇ ਇਹਦੀ ਵਾਈਫ ਸੀਗੀ 53 ਸਾਲਾਂ ਦੀ ਅਨੂ ਆਨੰਦ ਹੌਬਸਨ, ਕਹਿੰਦੇ ਵੀ ਇਹ ਟਰੈਵਲ ਜਿਹਦੇ ਵਿੱਚ ਕਰ ਰਹੇ ਸੀਗੇ। ਸੋ ਇੱਕ ਅਫਸਰ ਨੇ ਇਹ ਜਿਹੜਾ ਮਿਸਿੰਗ ਟਰੱਕ ਆ ਵਾਲਟਰ ਰੋਡ ਤੇ ਟੇਬਲ ਐਵੀਨਿਊ ਫੇਅਰਫੀਲਡ ਦੇ ਵਿੱਚ ਉਹਨਾਂ ਨੂੰ ਇਹ ਦਿਖਿਆ, ਵਾਈਫ ਉਸ ਦੀ ਨਾਲ ਨਹੀਂ ਸੀਗੀ। ਪੁਲਿਸ ਨੇ ਜਿਹੜੇ ਸਰਕਮਸਟੈਂਸ਼ੀਅਲ ਐਵੀਡੈਂਸ ਆ ਉਸ ਨੂੰ ਦੇਖਦੇ ਹੋਏ ਇਹ ਮੰਨਿਆ ਵੀ ਅਨੂ ਦਾ ਕਤਲ ਕੀਤਾ ਗਿਆ ਹੋ ਸਕਦਾ ਆ, ਤੇ ਇਨਵੈਸਟੀਗੇਸ਼ਨ ਦੇ ਵਿੱਚ ਜਿਉਂ-ਜਿਉਂ ਅੱਗੇ ਉਹ ਵੱਧਦੇ ਗਏ ਤੇ ਉਹਨਾਂ ਨੂੰ ਲੱਗਾ ਵੀ ਉਹਦੇ ਘਰ ਵਾਲਾ ਹੀ ਇਸ ਦੇ ਕਤਲ ਦੇ ਵਿੱਚ
ਜ਼ਿੰਮੇਵਾਰ ਹੋ ਸਕਦਾ। ਅਜੇ ਤੱਕ ਅਨੂ ਆਨੰਦ ਹੌਬਸਨ ਦੀ ਲਾਸ਼ ਜਿਹੜੀ ਆ ਉਹਨਾਂ ਨੂੰ ਨਹੀਂ ਲੱਭੀ ਹੈਗੀ ਤੇ ਬੁੱਧਵਾਰ ਨੂੰ ਇਸ ਤੋਂ ਪਹਿਲਾਂ ਇਨੀਸ਼ੀਅਲ ਜਿਹੜੀ ਆ ਮਿਸਿੰਗ ਪਰਸਨ ਰਿਪੋਰਟ ਆ ਉਹ ਦਰਜ ਕੀਤੀ ਗਈ ਸੀਗੀ। ਸੋ ਹੁਣ ਉਸੇ ਮਾਮਲੇ ਵਿੱਚ ਉਹਦੇ ਘਰ ਵਾਲੇ ਨੂੰ ਜਿਹੜਾ ਹਰਜੋਤ ਸਿੰਘ ਜੀ ਹੁਣ ਗ੍ਰਿਫਤਾਰ ਕਰ ਲਿਆ ਗਿਆ ਆ। ਜੀ ਜੋ ਸਭ ਤੋਂ ਜਿਹੜਾ ਮਹਿੰਗਾ ਪ੍ਰੋਜੈਕਟ ਆ ਸੈਂਟਰ ਵੈਲੀ ਦੇ ਵਿੱਚ ਸ਼ੁਰੂ ਹੋਇਆ ਆ ਹਾਈ ਸਪੀਡ ਰੇਲ ਦਾ, ਬਹੁਤ ਸਾਰੇ ਲੋਕ ਹੁਣ ਇਹ ਰੌਲਾ ਪਾ ਰਹੇ ਆ ਵੀ ਇਸ ਪ੍ਰੋਜੈਕਟ ਨੂੰ ਬੰਦ ਕਰ ਦੇਣਾ ਚਾਹੀਦਾ। ਕਹਿੰਦੇ ਵੀ ਜਿੰਨੇ ਅਮਾਊਂਟ ਸੋਚਿਆ ਗਿਆ ਸੀ ਉਹ ਤੋਂ 100 ਗੁਣਾ ਦੀ ਜ਼ਿਆਦਾ ਦੇ ਨਾਲ ਇਸ ਪ੍ਰੋਜੈਕਟ ਦੇ ਉੱਤੇ ਖਰਚਾ ਹੋ ਗਿਆ ਹੈਗਾ ਆ। ਡਿਲੇ ਇੰਨੀ ਜ਼ਿਆਦਾ ਹੋ ਗਈ ਆ, ਰਾਈਜ਼ਿੰਗ ਕਾਸਟ ਨੂੰ ਲੈ ਕੇ ਜੋ ਕ੍ਰਿਟਿਕਸ ਆ ਉਹ ਕਹਿੰਦੇ ਵੀ ਇਸ ਨੂੰ ਡੀਫੰਡ ਕਰ ਦਿੱਤਾ ਜਾਣਾ ਚਾਹੀਦਾ ਹੈ ਸਨਮਕੀਨ ਵੈਲੀ ਦੇ ਵਿੱਚ, ਤੇ ਇਸੇ ਤਰ੍ਹਾਂ ਅਨਫਿਨਿਸ਼ਡ ਰਹਿਣ ਦੇਣਾ ਚਾਹੀਦਾ ਹੈਗਾ। ਇਸ ਨੇ ਫਰਿਜ਼ਨੋ ਤੋਂ ਪਾਮਡੇਲ ਹੋਰ ਸੈਨ ਫਰਾਂਸਿਸਕੋ ਲਾਸ ਐਂਜਲਸ ਨੂੰ ਕਨੈਕਟ ਕਰਨਾ ਸੀ, ਪਰ ਆਪਾਂ ਦੇਖਿਆ ਪਿਛਲੇ ਸਾਲਾਂ ਦੇ ਵਿੱਚ ਕਿੰਨੇ ਸਾਲ ਹੋ ਗਏ ਆ ਇਹ ਜਿਹੜਾ ਪ੍ਰੋਜੈਕਟ ਆ ਲੰਮੇ ਤੋਂ ਲੰਮਾ ਹੁੰਦਾ ਜਾ ਰਿਹਾ ਤੇ ਪੈਸੇ ਇਹ ਤੇ ਹੋਰ ਵੀ ਜ਼ਿਆਦਾ ਜਿਹੜੇ ਖਰਚ ਹੁੰਦੇ ਜਾ ਰਹੇ ਹੈਗੇ। 200 ਮਿਲੀਅਨ ਪਰ ਮਾਈਲ ਦੇ ਹਿਸਾਬ ਦੇ ਨਾਲ ਹਰਜੋਤ ਸਿੰਘ ਜੀ ਖਰਚਾ ਇਸ ਟਾਈਮ ਹਾਈ ਸਪੀਡ ਰੇਲ ਦਾ ਪਹੁੰਚ ਚੁੱਕਾ ਆ। 1 ਮੀਲ ਹਾਈ ਸਪੀਡ ਰੇਲ ਦੀ ਪਟਰੀ ਬਣਾ ਕੇ ਉੱਤੇ ਚਲਾਉਣ ਨੂੰ ਜਿਹੜਾ ਉਹ ਲੈ ਕੇ ਵੀ ਇੱਥੇ ਤੱਕ ਜਿਹੜਾ ਉਹ ਪਹੁੰਚਿਆ ਹੈਗਾ ਆ। 2008 ਦੇ ਵਿੱਚ ਕੈਲੀਫੋਰਨੀਆ ਦੇ ਵੋਟਰਸ ਨੇ ਇਹ ਸੋਚ ਕੇ ਇਸ ਨੂੰ ਪਾਸ ਜਿਹੜਾ ਉਹ ਕੀਤਾ ਸੀਗਾ ਵੀ ਦੇਖੋ ਆਉਣਾ ਜਾਣਾ ਸੁਖਾਲਾ ਹੋ ਜਾਊਗਾ, ਤੇਜ਼ ਹੋ ਜਾਊਗਾ, ਪਰ ਇਹ ਕਿਸੇ ਵੀ ਤਣ ਪੱਤਣ ਹਾਈ ਸਪੀਡ ਰੇਲ ਨਹੀਂ ਲੱਗੀ। ਉਦੋਂ $10 ਬਿਲੀਅਨ ਦੇ ਬੌਂਡਸ ਉਹਨਾਂ ਨੂੰ ਅਪਰੂਵ ਕੀਤਾ ਗਿਆ ਸੀਗਾ। ਸੈਨ ਫਰਾਂਸਿਸਕੋ ਤੋਂ LA ਦੇ ਜਿਹੜੇ ਸਫ਼ਰ ਦੇ ਖਾਬ ਜਿਹੜੇ ਆ ਉਦੋਂ ਇਹਨਾਂ ਨੇ ਦਿਖਾਏ ਸੀਗੇ ਵੀ 2.5 ਘੰਟਿਆਂ ਦੇ ਵਿੱਚ ਜਿਹੜਾ ਆ ਉਹ ਸਫ਼ਰ ਪੂਰਾ ਹੋ ਜਾਊਗਾ। 220 ਮੀਲ ਪਰ ਆਵਰ ਦੀ ਸਪੀਡ ਦੇ ਨਾਲ ਟ੍ਰੇਨ ਜਿਹੜੀ ਆ ਉਹ ਚੱਲੇਗੀ। 2020 ਦੇ ਵਿੱਚ ਇਹ ਆਪਰੇਸ਼ਨਲ ਹੋ ਜਾਊਗੀ ਤੇ ਕੁੱਲ ਲਾਗਤ ਉਸ ਟਾਈਮ ਦੇ ਉੱਤੇ ਮੰਨਿਆ ਜਾ ਰਿਹਾ ਸੀ ਵੀ 34 ਬਿਲੀਅਨ ਹੋਊਗੀ। ਹੁਣ ਤੱਕ ਕਹਿੰਦੇ ਜੇ ਦੇਖਿਆ ਜਾਵੇ ਤਾਂ ਇਸ ਪ੍ਰੋਜੈਕਟ ਦੀ ਕੀਮਤ ਵੱਧ ਕੇ 105 ਬਿਲੀਅਨ ਡਾਲਰ ਜਿਹੜੀ ਆ ਉਹ ਹੋ ਚੁੱਕੀ ਆ ਤੇ ਇਹ ਵੀ ਲਾਸ ਐਂਜਲਸ ਤੇ ਸੈਨ ਫਰਾਂਸਿਸਕੋ ਦੀ ਲੈਗ ਜਿਹੜੀ 520 ਮੀਲ ਦੀ ਮੰਨੀ ਜਾ ਰਹੀ ਸੀ ਉਸ ਨੂੰ ਲੈ ਕੇ ਅਜੇ ਤੱਕ ਵੀ ਇਸ ਦੇ ਪੂਰੇ ਹੋਣ ਦੀ ਕੋਈ ਆਸ ਨਹੀਂ ਹੈਗੀ। ਮੋਡੈਸਟੋ ਤੋਂ ਲੈ ਕੇ ਬੇਕਰਫੀਲਡ ਤੱਕ ਕਹਿੰਦੇ ਆ ਵੀ ਐਟਲੀਸਟ ਅਸੀਂ ਇੱਥੇ ਹੀ ਚਲਾਵਾਂਗੇ ਕਿ ਪਤਾ ਨਹੀਂ ਮਰਸੈਡ ਤੋਂ ਲੈ ਕੇ ਸੀਗਾ ਤੇ ਪਰ ਉਹ ਵੀ ਅਜੇ ਤੱਕ ਕੋਈ ਪੂਰੀ ਹੁੰਦੀ ਨਜ਼ਰ ਨਹੀਂ ਆ ਰਹੀ। ਹਰਜੋਤ ਸਿੰਘ ਜੀ ਇਹ ਤਾਂ ਚਿੱਟਾ ਹਾਥੀ ਕੈਲੀਫੋਰਨੀਆ ਦੇ ਲਈ ਪੂਰੀ ਤਰ੍ਹਾਂ ਹਾਈ ਸਪੀਡ ਰੇਲ ਆ ਉਹ ਬਣ ਚੁੱਕਾ ਹੈ ਪ੍ਰੋਜੈਕਟ। ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਤੀਜਾ ਹਫਤਾ ਵੀ ਅੱਜ ਸਟਾਕ ਮਾਰਕੀਟ ਜੇ 3 ਹਫ਼ਤੇ ਲਗਾਤਾਰ ਦੇਖੀਏ ਡਾਊਨ ਗਈ ਆ। ਈਵਨ ਦੋ ਅੱਜ ਸਟਾਕ ਮਾਰਕੀਟ ਅਪ ਗਈ ਆ, ਪਰ ਹਫਤੇ ਦੇ ਹਿਸਾਬ ਨਾਲ ਦੇਖਿਆ ਜਾਵੇ 3 ਹਫ਼ਤੇ ਹੋ ਗਏ ਲਗਾਤਾਰ ਸਟਾਕ ਮਾਰਕੀਟ ਡਾਊਨ ਜਾਂਦੇ ਹੋਏ। ਜੀ ਉਸ ਤੋਂ ਪਹਿਲਾਂ ਹਰਜੋਤ ਸਿੰਘ ਜੀ ਇੱਕ ਮਾੜੀ ਖਬਰ ਹੋਰ ਸ਼ੂਟਿੰਗ ਦੀ ਜਿਹੜੀ ਉਹ ਆ ਰਹੀ ਆ ਮਿਸੀਸਿਪੀ ਤੋਂ। 6 ਜਾਣਿਆਂ ਨੂੰ ਕਹਿੰਦੇ ਵੀ ਕਿਸੇ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ। ਇਹ ਉੱਥੇ ਦੇ ਇੱਕ ਪੇਂਡੂ ਰੂਰਲ ਇਲਾਕੇ ਦੀ ਗੱਲ ਜਿਹੜੀ ਉਹ ਦੱਸੀ ਜਾ ਰਹੀ ਆ। ਇੱਕ ਲੋਨ ਗਨਮੈਨ ਉਸਨੇ 6 ਜਾਣਿਆਂ ਨੂੰ ਮਾਰ ਦਿੱਤਾ। ਇਹ ਸ਼ਾਇਦ ਪਰਿਵਾਰਕ ਝਗੜਾ ਹੋ ਸਕਦਾ ਜਿਸ ਦੇ ਵਿੱਚ ਕਹਿੰਦੇ ਵੀ ਉਸ ਬੰਦੇ ਦੀ ਐਕਸ ਵਾਈਫ ਸਟੈਪ ਫਾਦਰ ਵੀ ਜਿਹੜੇ ਉਹ ਸ਼ਾਮਲ ਸੀ। ਨਦਰਨ ਮਿਸੀਸਿਪੀ ਤੋਂ ਇਹ ਘਟਨਾ ਜਿਹੜੀ ਵਾਪਰੀ ਆ। ਸ਼ੈਰਿਫ ਡਿਪਾਰਟਮੈਂਟ ਨੇ ਇਸ ਦੀ ਜਾਣਕਾਰੀ ਦਿੱਤੀ ਆ ਤੇ ਇਸ ਟਾਈਮ ਇਨਵੈਸਟੀਗੇਟਰਸ ਇਹ ਭਾਲ ਕਰ ਰਹੇ ਆ, ਕੋਸ਼ਿਸ਼ ਕਰ ਰਹੇ ਆ ਵੀ ਭਾਈ ਇਸ ਦੇ ਪਿੱਛੇ ਕੀ ਹੋਰ ਕਾਰਨ ਹੋ ਸਕਦੇ ਆ। ਇੱਕ ਸ਼ਾਟਗਨ, 2 ਹੈਂਡਗਨਸ ਦੇ ਨਾਲ 52 ਸਾਲਾ ਰਿਚਰਡ ਡੇਲ ਕ੍ਰਮ ਉਸਨੇ ਤਕਰੀਬਨ ਸਵੇਰੇ 11 ਵਜੇ ਕਤਲੋਗਾਰਤ ਇਹ ਸ਼ੁਰੂ ਕਰ ਦਿੱਤੀ ਸੀਗੀ ਉੱਥੇ ਟੇਟ ਕਾਉਂਟੀ ਦੇ ਇਲਾਕੇ ਦੇ ਵਿੱਚ। ਇਹ ਟੈਨਸੀ ਸਟੇਟ ਲਾਈਨ ਦੇ ਨਜ਼ਦੀਕ ਇਲਾਕਾ ਵੀ ਪੈਂਦਾ ਆ। ਸੋ 6 ਜਾਣੇ ਇਸ ਦੇ ਵਿੱਚ ਮਰ ਚੁੱਕੇ ਹੈਗੇ ਆ। ਸੋ ਇਹ ਬੜੀ ਮੰਦਭਾਗੀ ਜਿਹੜੀ ਹਰਜੋਤ ਸਿੰਘ ਜੀ ਘਟਨਾ ਮਿਸੀਸਿਪੀ ਤੋਂ ਜਿਹੜੀ ਉਹ ਆ ਰਹੀ ਹੈਗੀ ਆ। ਤੇ ਹੁਣ ਜੇ ਦੱਸਦੇ ਜਾਈਏ ਮਾਰਕੀਟ ਦਾ ਹਾਲ ਤਾਂ ਡਾਓ ਜੋਨ 130 ਪੁਆਇੰਟ ਵਧਿਆ 33,827 ਦੇ ਉੱਤੇ ਬੰਦ ਹੋਇਆ। S&P 11 ਪੁਆਇੰਟ ਘਟ ਕੇ 4,080 ਤੇ। ਨੈਸਡੈਕ 68 ਪੁਆਇੰਟ ਘਟ ਕੇ 11,787 ਤੇ ਬੰਦ ਹੋਇਆ। ਸੋਨੇ ਦਾ ਭਾਅ $1,851 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $76 ਪ੍ਰਤੀ ਬੈਰਲ ਰਹੀ ਆ। 10 ਈਅਰ ਯੀਲਡ 3.82% ਦੇ ਉੱਤੇ ਰਹੀ। ਬਿਟਕੋਇਨ 24,670 ਤੇ ਇਥੀਰੀਅਮ 1700
3 ਯੂਐਸ ਡਾਲਰ ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਇੰਡੀਆ ਦੇ $82.82 ਰਹੇ ਆ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਤੇ ਦੇਖਦੇ ਰਹੋ ਪੰਜਾਬੀ ਰੇਡੀਓ US USA।